ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 11 ਅਪ੍ਰੈਲ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਨਾਰਥ ਕੋਰੀਆ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਨੂੰ ਪ੍ਰਵੋਕ ਕੀਤਾ ਗਿਆ ਤਾਂ ਉਹ ਪਰਮਾਣੂ ਹਮਲਾ ਕਰ ਸਕਦੇ ਨੇ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸ਼ੌਨ ਸਪਾਈਸਰ ਨੂੰ ਹਿਟਲਰ ਅਤੇ ਅਸਦ ਦੀ ਤੁਲਨਾ ਕਰਨਾ ਪਿਆ ਮਹਿੰਗਾ। FBI ਨੇ ਟਰੰਪ ਦੇ ਫਾਰਮਰ ਐਡਵਾਈਜ਼ਰ ਕਾਰਟਰ ਪੇਜ ਨੂੰ ਮੋਨੀਟਰ ਕਰਨ ਦੇ ਲਈ FISA ਵਾਰੰਟ ਲਿਆ। ਅਟਾਰਨੀ ਜਨਰਲ ਜੈਫ ਸੈਸ਼ਨਜ਼ ਨੇ ਪ੍ਰੋਸੀਕਿਊਟਰਜ਼ ਨੂੰ ਕਿਹਾ ਕਿ ਇਲੀਗਲ ਇਮੀਗ੍ਰੈਂਟਸ ਦੇ ਖਿਲਾਫ ਜ਼ਿਆਦਾ ਕੇਸ ਲੈ ਕੇ ਆਉਣ। ਟਰੰਪ ਐਡਮਿਨਿਸਟ੍ਰੇਸ਼ਨ ਨੇ ਸੈਂਕਚੁਰੀ ਸਿਟੀਜ਼ ਦੀਆਂ ਰਿਪੋਰਟਸ ਰੋਕੀਆਂ। ਕੈਂਸਸ ਸਿਟੀ ਦੇ ਵਿੱਚ ਰਿਪਬਲਿਕਨ ਪਾਰਟੀ ਡੈਮੋਕ੍ਰੈਟਿਕ ਪਾਰਟੀ ਤੋਂ ਚੱਲ ਰਹੀ ਹੈ ਪਿੱਛੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਉੱਤਰੀ ਕੋਰੀਆ ਨੇ ਅੱਜ ਮੀਡੀਆ ਦੇ ਰਾਹੀਂ ਧਮਕੀ ਦਿੰਦੇ ਹੋਏ ਕਿਹਾ ਕਿ ਜੇ ਅਮਰੀਕਾ ਨੇ ਉਹਨਾਂ ਦੇ ਪ੍ਰਤੀ ਜ਼ਿਆਦਾ ਅਗਰੈਸ਼ਨ ਦਿਖਾਏ ਤਾਂ ਉਹ ਪਰਮਾਣੂ ਹਮਲਾ ਕਰ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ, ਜਿਨ੍ਹਾਂ ਨੇ ਕਿ ਚਾਈਨਾ ਨੂੰ ਨਾਰਥ ਕੋਰੀਆ ਦੇ ਮੁੱਦੇ ਦੇ ਉੱਤੇ ਧਿਆਨ ਦੇਣ ਦੇ ਲਈ ਕਿਹਾ, ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਨਾਰਥ ਕੋਰੀਆ ਜਾਣ ਬੁੱਝ ਕੇ ਮੁਸੀਬਤ ਮੁੱਲ ਲੈ ਰਿਹਾ ਤੇ ਉਹ ਕਿਸੇ ਤਰੀਕੇ ਦੇ ਨਾਲ ਨਾਰਥ ਕੋਰੀਆ ਦੀ ਇਹ ਪ੍ਰੋਬਲਮ ਸੋਲਵ ਕਰਨ। ਪਰ ਉਹਨਾਂ ਨੇ ਇਸ ਦੇ ਨਾਲ ਮੀਡੀਆ ਦੇ ਵਿੱਚ ਇਹ ਵੀ ਕਿਹਾ ਕਿ ਜੇਕਰ ਚਾਈਨਾ ਇਸ ਮੁੱਦੇ ਦੇ ਉੱਤੇ ਕੋਈ ਵੀ ਕਦਮ ਲੈਣ ਦੇ ਵਿੱਚ ਨਾਕਾਮ ਰਹਿੰਦਾ ਹੈ ਤਾਂ US ਆਪਣੇ ਦਮ ਦੇ ਉੱਤੇ ਇਹ ਪ੍ਰੋਬਲਮ ਹੱਲ ਕਰੇਗਾ। ਇਸ ਤੋਂ ਬਾਅਦ ਦੇ ਵਿੱਚ ਕੋਰੀਅਨ ਪੈਨੀਸੂਲਾ ਦੇ ਵਿੱਚ ਟੈਂਸ਼ਨਸ ਵੱਧ ਗਈਆਂ ਸਨ ਅਤੇ ਨਾਰਥ ਕੋਰੀਆ, ਜੋ ਕਿ ਜਲਦ ਹੀ ਆਪਣਾ 6ਵਾਂ ਨਿਊਕਲੀਅਰ ਟੈਸਟ ਕਰਨ ਜਾ ਰਿਹਾ ਹੈ, ਇਸ ਤੋਂ ਪਹਿਲਾਂ ਵਾਸ਼ਿੰਗਟਨ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਉੱਤੇ ਵੱਧ ਤੋਂ ਵੱਧ ਸੈਂਕਸ਼ਨਸ ਲਾਈਆਂ ਜਾਣ ਅਤੇ ਉਹਨਾਂ ਨੂੰ 6ਵੇਂ ਪਰਮਾਣੂ ਪ੍ਰੀਖਣ ਤੋਂ ਰੋਕਿਆ ਜਾਵੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੌਕਸ ਬਿਜ਼ਨਸ ਨੈਟਵਰਕ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਕਿਹਾ ਕਿ ਉਹ ਇੱਕ ਪੂਰਾ ਵੱਡਾ ਜੰਗੀ ਬੇੜਾ ਭੇਜ ਰਹੇ ਹਨ, ਜੋ ਕਿ ਇੱਕ ਆਮ ਜੰਗੀ ਬੇੜੇ ਦੇ ਨਾਲੋਂ ਵੀ ਵੱਡਾ ਹੋਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਉੱਤਰੀ ਕੋਰੀਆ ਨੇ ਸਮੇਂ ਰਹਿੰਦੇ ਸਹੀ ਕਦਮ ਨਾ ਚੁੱਕੇ ਤਾਂ ਉਹਨਾਂ ਦੇ ਉੱਤੇ ਮਿਲਟਰੀ ਆਪਸ਼ਨ ਦੇ ਬਾਰੇ ਵੀ ਸੋਚਿਆ ਜਾ ਰਿਹਾ ਹੈ। ਨਾਰਥ ਕੋਰੀਆ ਦੇ ਲੀਡਰ ਕਿਮ ਯੋਂਗ ਉਨ, ਜੋ ਕਿ ਲਗਾਤਾਰ ਪਰਮਾਣੂ ਪ੍ਰੀਖਣ ਦੇ ਵੱਲ ਵਧ ਰਹੇ ਹਨ ਅਤੇ ਬੈਲਿਸਟਿਕ ਮਿਜ਼ਾਈਲਾਂ ਦੇ ਪ੍ਰੀਖਣ ਕਰ ਰਹੇ ਹਨ, ਉਸ ਦੇ ਬਾਰੇ ਬੋਲਦੇ ਹੋਏ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਬਹੁਤ ਹੀ ਗਲਤ ਕਦਮ ਚੱਕ ਰਿਹਾ ਹੈ ਅਤੇ ਉਹ ਨਹੀਂ ਸਮਝਦੇ ਕਿ ਉਹ ਮੈਂਟਲ ਤੌਰ ਦੇ ਉੱਤੇ ਨਾਰਥ ਕੋਰੀਆ ਦੇ ਵਿੱਚ ਰਾਜ ਕਰਨ ਦੇ ਕਾਬਿਲ ਹੈ। ਅਮਰੀਕਾ ਦੇ ਵੱਲੋਂ ਪਹਿਲਾਂ ਵੀ UN ਦੇ ਰਾਹੀਂ ਨਾਰਥ ਕੋਰੀਆ ਦੇ ਉੱਤੇ ਕਈ ਤਰ੍ਹਾਂ ਸੈਂਕਸ਼ਨਸ ਲਾ ਕੇ ਬੈਲਿਸਟਿਕ ਮਿਜ਼ਾਈਲ ਅਤੇ ਪਰਮਾਣੂ ਪ੍ਰੀਖਣ ਰੋਕਣ ਦੀ ਗੱਲਬਾਤ ਕਹੀ ਗਈ, ਪਰ ਨਾਰਥ ਕੋਰੀਆ ਇਹਨਾਂ ਸਾਰੀਆਂ ਨੂੰ ਦਰਕਿਨਾਰ ਕਰਦੇ ਹੋਏ ਲਗਾਤਾਰ ਆਪਣੇ ਪ੍ਰੀਖਣ ਕਰ ਰਿਹਾ ਹੈ। ਵਾਈਟ ਹਾਊਸ ਦੇ ਸਪੋਕਸਪਰਸਨ ਸ਼ੌਨ ਸਪਾਈਸਰ ਨੇ ਵੀ ਕਿਹਾ ਸੀ ਕਿ ਮਿਲਟਰੀ ਆਪਸ਼ਨ ਵੀ ਟੇਬਲ ਦੇ ਉੱਤੇ ਹੈ ਤੇ ਇਸ ਦੇ ਬਾਰੇ ਵੀ ਸੋਚਿਆ ਜਾ ਸਕਦਾ ਹੈ। ਹਜੇ ਤੱਕ ਨਾਰਥ ਕੋਰੀਆ ਨੇ 5 ਪਰਮਾਣੂ ਪ੍ਰੀਖਣ ਕੀਤੇ ਹਨ ਅਤੇ ਕੁਝ ਹੀ ਹਫ਼ਤਿਆਂ ਦੇ ਦੌਰਾਨ ਉਹ 6ਵਾਂ ਪਰਮਾਣੂ ਪ੍ਰੀਖਣ ਕਰਨ ਦੇ ਵੱਲ ਅੱਗੇ ਵਧ ਰਿਹਾ ਹੈ। ਨਾਰਥ ਕੋਰੀਆ ਦੇ ਕਿਮ ਟੂ ਸੰਗ ਦੀ 150ਵੀਂ ਐਨੀਵਰਸਰੀ ਦੇ ਉੱਤੇ, ਜੋ ਕਿ ਨਾਰਥ ਕੋਰੀਆ ਦੇ ਫਾਊਂਡਿੰਗ ਫਾਦਰ ਮੰਨੇ ਜਾਂਦੇ ਹਨ, ਉਸ ਦੇ ਉੱਤੇ ਸ਼ਾਇਦ ਨਾਰਥ ਕੋਰੀਆ 6ਵੇਂ ਪ੍ਰੀਖਣ ਦੀ ਕੋਸ਼ਿਸ਼ ਕਰੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਵੀ ਕਿਹਾ ਕਿ ਚਾਈਨਾ ਅਤੇ US ਦੇ ਵਿਚਕਾਰ ਡੀਲ ਹੋਰ ਵੀ ਵਧੀਆ ਹੋਵੇਗੀ ਜੇਕਰ ਚਾਈਨਾ ਨਾਰਥ ਕੋਰੀਆ ਵਾਲੀ ਪ੍ਰੋਬਲਮ ਨੂੰ ਸੁਲਝਾ ਲਵੇ। ਚਾਈਨਾ ਦੇ UN ਦੇ ਵਿੱਚ ਐਂਬੈਸਡਰ ਲਿਊ
ਜਲੇਈ ਨੇ ਕਿਹਾ ਕਿ ਕੋਰੀਅਨ ਸਿਚੁਏਸ਼ਨ ਕਾਫੀ ਟੈਂਸ ਹੈ ਅਤੇ ਇਸ ਮੁੱਦੇ ਦੇ ਉੱਤੇ ਵਿਚਾਰ ਕੇ ਹੱਲ ਲੱਭਣ ਦੀ ਜ਼ਰੂਰਤ ਹੈ। ਨਾਰਥ ਕੋਰੀਆ ਦੀ ਫੋਰਨ ਮਿਨਿਸਟਰੀ ਨੇ ਕਿਹਾ ਹੈ ਕਿ US ਨੇਵੀ ਦੀ ਉਹਨਾਂ ਦੇ ਦੇਸ਼ ਦੇ ਵੱਲ ਹੋਈ ਅਪਰੋਚ ਇਸ ਗੱਲ ਦੇ ਵੱਲ ਇਸ਼ਾਰਾ ਕਰਦੀ ਹੈ ਕਿ US ਆਪਣੀ ਮਿਲਟਰੀ ਆਪਸ਼ਨ ਵਰਤਣ ਜਾ ਰਿਹਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਉਹ ਵੀ ਚੁੱਪ ਨਹੀਂ ਰਹਿਣਗੇ। ਹਾਲਾਂਕਿ US ਨੇਵੀ ਨੇ ਕਿਹਾ ਹੈ ਕਿ ਉਹਨਾਂ ਦੀ ਇੱਕ ਰੂਟੀਨ ਕਾਰਵਾਈ ਹੈ ਅਤੇ ਹਜੇ ਤੱਕ ਉਹਨਾਂ ਦਾ ਨਾਰਥ ਕੋਰੀਆ ਦੇ ਉੱਤੇ ਅਟੈਕ ਕਰਨ ਦਾ ਕੋਈ ਵੀ ਇਰਾਦਾ ਨਹੀਂ ਹੈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸ਼ੌਨ ਸਪਾਈਸਰ, ਜੋ ਕਿ ਅਕਸਰ ਮੀਡੀਆ ਨੂੰ ਦਿੱਤੇ ਗਏ ਬਿਆਨਾਂ ਦੇ ਵਿੱਚ ਕਰਕੇ ਸੁਰਖੀਆਂ ਦੇ ਵਿੱਚ ਆ ਜਾਂਦੇ ਹਨ, ਅੱਜ ਫਿਰ ਉਹਨਾਂ ਨੇ ਆਪਣੀ ਚੱਲ ਰਹੀ ਸਪੀਚ ਦੇ ਵਿੱਚ ਅਜਿਹੇ ਸ਼ਬਦ ਵਰਤੇ ਜਿਸ ਦੇ ਕਰਕੇ ਉਹਨਾਂ ਦੀ ਕਾਫੀ ਨਿੰਦਾ ਹੋਈ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ। ਵਾਈਟ ਹਾਊਸ ਸਪੋਕਸਮੈਨ ਸ਼ੌਨ ਸਪਾਈਸਰ ਨੇ ਸਪੀਚ ਦਿੰਦੇ ਹੋਏ ਕਿਹਾ ਅਤੇ ਉਹਨਾਂ ਨੇ ਸੀਰੀਆ ਦੇ ਰਾਸ਼ਟਰਪਤੀ ਅਸਦ ਦੀ ਤੁਲਨਾ ਹਿਟਲਰ ਦੇ ਨਾਲ ਕੀਤੀ। ਸ਼ੌਨ ਸਪਾਈਸਰ ਸੀਰੀਆ ਦੇ ਵਿੱਚ ਹੋਏ ਕੈਮੀਕਲ ਅਟੈਕ ਦੇ ਬਾਰੇ ਬੋਲ ਰਹੇ ਸਨ, ਜਿੱਥੇ ਕਿ ਸੀਰੀਆ ਨੇ ਕੈਮੀਕਲ ਹਮਲਾ ਕੀਤਾ ਜਿਸ ਦੇ ਵਿੱਚ 87 ਲੋਕਾਂ ਦੀ ਮੌਤ ਹੋਈ। US ਗਵਰਨਮੈਂਟ ਇਸ ਹਮਲੇ ਦੇ ਵਿੱਚ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਇਸ ਦੇ ਉੱਤੇ ਬੋਲਦੇ ਹੋਏ ਸ਼ੌਨ ਸਪਾਈਸਰ ਨੇ ਕਹਿ ਦਿੱਤਾ ਕਿ ਉਹ ਹਿਟਲਰ ਤੋਂ ਵੀ ਗਏ ਗੁਜ਼ਰੇ ਹਨ। ਘੱਟੋ ਘੱਟ ਹਿਟਲਰ ਨੇ ਕੈਮੀਕਲ ਹਥਿਆਰਾਂ ਦਾ ਉਪਯੋਗ ਨਹੀਂ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਕਾਫੀ ਆਲੋਚਨਾ ਕੀਤੀ ਗਈ ਕਿਉਂਕਿ ਹਿਟਲਰ ਨੇ ਗੈਸ ਚੈਂਬਰਸ ਦੇ ਵਿੱਚ ਯੂਰਪੀਅਨ ਕੰਸੈਂਟਰੇਸ਼ਨ ਕੈਂਪਸ ਦੇ ਵਿੱਚ ਜਿਊਜ਼ ਦੀ ਹੱਤਿਆ ਕੀਤੀ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਹਿਟਲਰ ਦਾ ਨਾਮ ਇਸ ਲਈ ਲਿਆ ਕਿਉਂਕਿ ਹਿਟਲਰ ਨੇ ਘੱਟੋ ਘੱਟ ਆਪਣੇ ਬੰਦਿਆਂ ਦੇ ਉੱਤੇ ਕੈਮੀਕਲ ਗੈਸ ਦਾ ਇਸਤੇਮਾਲ ਨਹੀਂ ਕੀਤਾ ਜੋ ਕਿ ਬਸ਼ਰ ਅਲ ਅਸਦ ਨੇ ਕੀਤਾ ਹੈ। ਪਰ ਬਾਅਦ ਦੇ ਵਿੱਚ ਜਦੋਂ ਇਹ ਮਾਮਲਾ ਭਖਿਆ ਤਾਂ ਉਹਨਾਂ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਉਹਨਾਂ ਤੋਂ ਗਲਤੀ ਹੋਈ ਤੇ ਅਜਿਹੀ ਗਲਤੀ ਉਹ ਦੁਬਾਰਾ ਕਦੇ ਵੀ ਰਿਪੀਟ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਇੱਕ ਇਨਸੈਂਸਿਟਿਵ ਮੈਟਰ ਹੈ ਅਤੇ ਉਸ ਦੇ ਉੱਤੇ ਸ਼ਾਇਦ ਜ਼ਿਆਦਾ ਬੋਲ ਗਏ। ਉਹਨਾਂ ਨੇ ਕਿਹਾ ਕਿ ਉਹ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਪਰ ਸ਼ਾਇਦ ਉਹ ਸ਼ਬਦਾਂ ਦਾ ਸਹੀ ਚੋਣ ਨਹੀਂ ਕਰ ਪਾਏ। ਇਸ ਤੋਂ ਬਾਅਦ ਦੇ ਵਿੱਚ ਹਾਊਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਰਿਪਰੈਜ਼ੈਂਟੇਟਿਵ ਨੈਂਸੀ ਪਲੋਸੀ ਨੇ ਇਸ ਨੂੰ ਲੈ ਕੇ ਸ਼ੌਨ ਸਪਾਈਸਰ ਦਾ ਇਸਤੀਫਾ ਮੰਗਿਆ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ੌਨ ਸਪਾਈਸਰ ਨੂੰ ਵਾਈਟ ਹਾਊਸ ਦੀ ਇਸ ਪੋਜੀਸ਼ਨ ਤੋਂ ਹਟਾ ਦੇਣਾ ਚਾਹੀਦਾ ਹੈ। FBI ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਐਡਵਾਈਜ਼ਰ ਕਾਰਟਰ ਪੇਜ ਦੇ ਰਸ਼ੀਆ ਦੇ ਨਾਲ ਰਹੇ ਸਬੰਧਾਂ ਨੂੰ ਜਾਂਚਣ ਦੇ ਲਈ ਇੱਕ ਸੀਕ੍ਰੇਟ ਕੋਰਟ ਆਰਡਰ ਲੈ ਲਏ ਹਨ। ਇਸ ਜਾਂਚ ਦੇ ਤਹਿਤ ਇਹ ਪਤਾ ਕੀਤਾ ਜਾਏਗਾ ਕਿ ਡੋਨਾਲਡ ਟਰੰਪ ਦੇ ਕੈਂਪੇਨ ਦੇ ਦੌਰਾਨ ਐਡਵਾਈਜ਼ਰ ਰਹੇ ਕਾਰਟਰ ਪੇਜ ਕੀ ਉਹਨਾਂ ਦੇ ਰਸ਼ੀਆ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦੇ ਸਬੰਧ ਰਹੇ ਸਨ ਜਾਂ ਫਿਰ ਨਹੀਂ। FBI ਤੇ ਜਸਟਿਸ ਡਿਪਾਰਟਮੈਂਟ ਨੇ ਇਹ ਵਾਰੰਟ ਲੈ ਲਏ ਹਨ ਜਿਸ ਦੇ ਉੱਤੇ ਕਿ ਕਾਰਟਰ ਪੇਜ ਦੇ ਕਮਿਊਨੀਕੇਸ਼ਨ ਅਤੇ ਇਸ ਦੇ ਨਾਲ ਫੋਰਨ ਇੰਟੈਲੀਜੈਂਸ ਸਰਵੇਲੈਂਸ ਕੋਰਟ ਦੇ ਵਿੱਚ ਜਾਂਚ ਚੱਲੇਗੀ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਕਾਰਟਰ ਪੇਜ ਇੱਕ ਫੋਰਨ ਪਾਵਰ ਦੇ ਇਨਫਲੂਐਂਸ ਦੇ ਵਿੱਚ ਕੰਮ ਕਰ ਰਹੇ ਸਨ ਜੋ ਕਿ ਇਸ ਕੇਸ ਦੇ ਵਿੱਚ ਰਸ਼ੀਆ ਹੈ। FBI ਨੇ ਕਿਹਾ ਕਿ ਕਈ ਪੁਖਤਾ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ 2016 ਦੀਆਂ ਰਾਸ਼ਟਰਪਤੀ ਦੇ ਕੈਂਪੇਨ ਦੇ ਦੌਰਾਨ ਟਰੰਪ ਦੇ ਕੈਂਪੇਨ ਐਡਵਾਈਜ਼ਰ ਰਹੇ ਕਾਰਟਰ ਪੇਜ ਦਾ ਰਸ਼ੀਅਨ ਏਜੰਟਸ ਦੇ ਨਾਲ ਸੰਬੰਧ ਸੀ ਅਤੇ ਉਹ ਉਹਨਾਂ ਦੇ ਲਗਾਤਾਰ ਟੱਚ ਦੇ ਵਿੱਚ ਸਨ। ਹਾਲਾਂਕਿ ਕਾਰਟਰ ਪੇਜ ਦੇ ਉੱਤੇ ਹਜੇ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਕੋਈ ਚਾਰਜਸ ਨਹੀਂ ਲਾਏ ਗਏ ਹਨ, ਨਾ ਹੀ ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਹੈ, ਪਰ FBI ਇਸ ਦੇ ਉੱਤੇ ਹੁਣ ਜਾਂਚ ਦੇ ਵਿੱਚ ਜੁਟ ਗਈ ਹੈ। ਕਾਰਟਰ ਪੇਜ ਨੇ ਇਸ ਪੂਰੇ ਮਾਮਲੇ ਦੇ ਵਿੱਚ ਹਜੇ ਤੱਕ ਇਸ ਤੋਂ ਇਨਕਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਰਸ਼ੀਆ ਦੇ ਨਾਲ ਕੋਈ ਵੀ ਸਬੰਧ ਨਹੀਂ ਰਿਹਾ। ਉਹਨਾਂ ਨੇ ਕਿਹਾ ਕਿ ਸਿਰਫ ਸ਼ੱਕ ਦੇ ਆਧਾਰ ਦੇ ਉੱਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਜਾਂਚ ਦੇ ਵਿੱਚ ਉਹਨਾਂ ਦੇ ਖਿਲਾਫ ਕੁਝ ਵੀ ਨਿਕਲ ਕੇ ਨਹੀਂ ਆਏਗਾ। ਅਟਾਰਨੀ ਜਨਰਲ ਜੈਫ ਸੈਸ਼ਨਜ਼ ਨੇ ਪ੍ਰੋਸੀਕਿਊਟਰਸ ਨੂੰ US ਦੇ ਵਿੱਚ ਕਿਹਾ ਹੈ ਕਿ ਉਹ US ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਐਂਟਰ ਕਰਨ ਵਾਲੇ ਲੋਕਾਂ ਦੇ ਵੱਧ ਤੋਂ ਵੱਧ ਕੇਸ ਲੜਨ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ। ਅਟਾਰਨੀ ਜਨਰਲ ਜੈਫ ਸੈਸ਼ਨ ਨੇ ਫੈਡਰਲ ਪ੍ਰੋਸੀਕਿਊਟਰਸ ਨੂੰ ਇਹ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜੋ ਇਮੀਗ੍ਰੇਸ਼ਨ ਕੇਸ ਖਾਸ ਕਰਕੇ ਜੋ ਕਿ ਇਲੀਗਲ ਤਰੀਕੇ ਦੇ ਨਾਲ US ਦੇ ਵਿੱਚ ਦਾਖਲ ਹੋਏ ਹਨ ਉਹਨਾਂ ਨੂੰ ਪ੍ਰਾਇਓਰਟੀ ਦਿੰਦੇ ਹੋਏ ਸਭ ਤੋਂ ਪਹਿਲਾਂ ਉਹਨਾਂ ਦੇ ਕੇਸ ਹੈਂਡਲ ਕੀਤੇ ਜਾਣ ਅਤੇ ਉਹਨਾਂ ਦੇ ਖਿਲਾਫ ਫੈਲਨੀ ਚਾਰਜਸ ਲਾਏ ਜਾਣ। ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਜੋ ਕਿ ਲਗਾਤਾਰ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣ ਦੀ ਗੱਲਬਾਤ ਕਰ ਰਿਹਾ ਹੈ ਤੇ ਉਹਨਾਂ ਦੇ ਏਜੰਡੇ ਦੇ ਤਹਿਤ ਮੈਕਸੀਕੋ ਬਾਰਡਰ ਦੇ ਉੱਤੇ ਵਾਲ ਬਣਾਉਣਾ ਵੀ ਹੈ। ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਵਧਦੇ ਹੋਏ ਜਸਟਿਸ ਡਿਪਾਰਟਮੈਂਟ ਦਾ ਰੋਲ ਵੀ ਸਾਹਮਣੇ ਆ ਰਿਹਾ ਹੈ। 3 ਪੇਜ ਦੇ ਇਕੱਲੇ ਗਏ ਇਸ ਮੈਮੋ ਦੇ ਵਿੱਚ ਜੈਫ ਸੈਸ਼ਨ ਨੇ ਇਹ ਆਦੇਸ਼ US ਅਟਾਰਨੀਜ਼ ਨੂੰ ਦਿੱਤੇ ਅਤੇ ਨਾਲ ਦੀ ਨਾਲ ਬਾਰਡਰ ਸਿਕਿਉਰਿਟੀ ਕੋਆਰਡੀਨੇਟਰਸ ਨੂੰ ਵੀ ਇਹ ਆਦੇਸ਼ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਜੋ ਵੀ ਲੋਕ ਇਲੀਗਲ ਤਰੀਕੇ ਦੇ ਨਾਲ US ਦੇ ਵਿੱਚ ਦਾਖਲ ਹੋ ਰਹੇ ਹਨ ਉਹਨਾਂ ਦੇ ਉੱਤੇ ਫੈਲਨੀ ਚਾਰਜਸ ਲਾਏ ਜਾਣ ਅਤੇ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਦੇ ਕੇਸ ਲੜ ਕੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਲੀਗਲ ਇਮੀਗ੍ਰੈਂਟਸ ਨੂੰ ਆਈਡੈਂਟੀਟੀ ਥੈਫਟ ਇਸ ਦੇ ਨਾਲ ਸਾਲ ਜਾਂ 2 ਸਾਲ ਦੀ ਜੇਲ੍ਹ ਦੇ ਲਈ ਵੀ ਭੇਜ ਸਕਦੇ ਹਨ। ਇਸ ਦੇ ਨਾਲ
ਉਹਨਾਂ ਨੇ ਕਿਹਾ ਕਿ ਲਾਅ ਇਨਫੋਰਸਮੈਂਟ ਹੁਣ ਉਹ ਕਿਸੇ ਵੀ ਵਿਅਕਤੀ ਨੂੰ ਰਿਲੀਜ਼ ਨਹੀਂ ਕਰੇਗੀ ਜੋ ਕਿ ਬਾਰਡਰ ਕ੍ਰਾਸ ਕਰਕੇ ਇਲੀਗਲ ਤਰੀਕੇ ਦੇ ਨਾਲ ਆਇਆ ਹੈ ਤੇ ਜਿਸ ਦੇ ਕੋਲ ਕੋਈ ਵੀ ਡਾਕੂਮੈਂਟ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅੱਤਵਾਦ, ਸਾਈਬਰ ਕ੍ਰਾਈਮ, ਨਸ਼ਾ ਤਸਕਰੀ ਅਤੇ ਹਿਊਮਨ ਟ੍ਰੈਫਿਕਿੰਗ ਵਰਗੇ ਮਾਮਲਿਆਂ ਨਾਲ ਨਜਿੱਠਣ ਦੇ ਲਈ ਉਹ ਸਖਤ ਕਦਮ ਚੱਕ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਐਰੀਜ਼ੋਨਾ ਦੇ ਵਿੱਚ ਟਿਊਸਨ ਬਾਰਡਰ ਦੇ ਉੱਤੇ ਵਿਜ਼ਿਟ ਕੀਤਾ, ਜਿੱਥੇ ਕਿ ਉਹਨਾਂ ਨੂੰ ਪਤਾ ਚੱਲਿਆ ਕਿ ਮੈਕਸੀਕੋ ਦੇ ਵੱਲੋਂ ਕਈ ਗੈਂਗ ਮੈਂਬਰਸ ਅਤੇ ਵਾਇਲੈਂਟ ਕਾਰਟੈਲ ਡਰੱਗ ਦੀ ਸਪਲਾਈ ਕਰਦੇ ਹਨ ਅਤੇ ਉਹਨਾਂ ਨੇ ਕਿਹਾ ਉਹ ਜਲਦ ਹੀ ਬਾਰਡਰ ਨੂੰ ਹੋਰ ਸਿਕਿਉਰ ਕਰਨਗੇ ਤਾਂ ਕਿ ਅਮਰੀਕਾ ਦੇ ਵਿੱਚ ਡਰੱਗ ਤਸਕਰੀ ਵੀ ਘਟ ਸਕੇ। ਇਸ ਦੇ ਨਾਲ ਨਾਲ ਹਿਊਮਨ ਤਸਕਰੀ ਵੀ ਇੱਕ ਵੱਡਾ ਮਾਮਲਾ ਉੱਭਰ ਕੇ ਸਾਹਮਣੇ ਆ ਰਿਹਾ ਹੈ। ਪਿਛਲੇ ਮਹੀਨੇ ਜੈਫ ਸੈਸ਼ਨ ਨੇ ਉਹਨਾਂ ਸਿਟੀਜ਼ ਦੀ ਫੈਡਰਲ ਫੰਡਿੰਗ ਕੱਟਣ ਦੀ ਗੱਲਬਾਤ ਕਹੀ ਸੀ ਜੋ ਕਿ ਸੈਂਕਚੁਰੀ ਸਿਟੀਜ਼ ਦੇ ਤੌਰ ਦੇ ਉੱਤੇ ਕੰਮ ਕਰਦੀਆਂ ਹਨ ਅਤੇ ਇਲੀਗਲ ਡਾਕੂਮੈਂਟਸ ਅਤੇ ਇਲੀਗਲ ਇਮੀਗ੍ਰੈਂਟਸ ਲੋਕਾਂ ਨੂੰ ਸਹਾਰਾ ਦਿੰਦੀਆਂ ਹਨ। ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਦੇ ਵਿੱਚ ਨਵਾਂ ਟਰੰਪ ਏਰਾ ਆ ਚੁੱਕਿਆ ਹੈ ਤੇ ਇਲੀਗਲ ਇਮੀਗ੍ਰੈਂਟਸ ਦੀ ਇਸ ਅਮਰੀਕਾ ਦੇ ਵਿੱਚ ਹੁਣ ਕੋਈ ਵੀ ਜਗ੍ਹਾ ਨਹੀਂ ਹੈ। ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਜ ਨਵੇਂ ਲਏ ਗਏ ਇੱਕ ਕਦਮ ਦੇ ਵਿੱਚ ਸੈਂਕਚੁਰੀ ਸਿਟੀਜ਼ ਦੀ ਵੀਕਲੀ ਰਿਪੋਰਟ ਸਸਪੈਂਡ ਕਰ ਦਿੱਤੀ। US ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਕਿਹਾ ਹੈ ਕਿ ਉਹ ਨਵੇਂ ਤਰੀਕੇ ਦੇ ਨਾਲ ਐਨਾਲਾਈਜ਼ ਕਰਕੇ ਇਹ ਰਿਪੋਰਟ ਪੇਸ਼ ਕਰਨਗੇ। ਦ ਡਿਕਲਾਈਨਡ ਡਿਟੇਨਰ ਆਊਟਕਮ ਰਿਪੋਰਟਸ ਤਿਆਰ ਕੀਤੀਆਂ ਗਈਆਂ ਸਨ ਜਿਸ ਦੇ ਵਿੱਚ ਲੋਕਲ ਅਤੇ ਸਟੇਟ ਗੌਰਮੈਂਟਸ ਨੂੰ ਹਾਈਲਾਈਟ ਕੀਤਾ ਗਿਆ ਸੀ ਜਿਨ੍ਹਾਂ ਨੇ ਕਿ ਫੈਡਰਲ ਲਾਅ ਇਨਫੋਰਸਮੈਂਟ ਦੇ ਨਾਲ ਕੋਆਪਰੇਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜੋ ਕਿ ਇਲੀਗਲ ਇਮੀਗ੍ਰੈਂਟਸ ਨੂੰ ਫੜਨ ਦੇ ਲਈ ਛਾਪੇਮਾਰੀ ਇਸ ਦੇ ਨਾਲ ਨਾਲ ਉਹਨਾਂ ਦੇ ਬਾਰੇ ਕੋਈ ਵੀ ਜਾਂਚ ਜਟਾਉਣ ਦੇ ਵਿੱਚ ਕੰਮ ਕਰ ਰਹੀਆਂ ਸਨ। ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਇਸ ਰਿਪੋਰਟ ਨੂੰ ਫਿਲਹਾਲ ਰੋਕ ਲਿਆ ਗਿਆ ਹੈ। ਏਜੰਸੀ ਦੇ ਨਵੇਂ ਡਿਟੇਨਰ ਪ੍ਰੋਗਰਾਮ ਦੇ ਤਹਿਤ ਲੋਕਲ ਲਾਅ ਇਨਫੋਰਸਮੈਂਟ ਨੂੰ ਕਿਸੇ ਵੀ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦੇ ਵਿੱਚ ਡਿਟੇਨ ਕੀਤਾ ਜਾਏਗਾ ਤੇ ਉਹਨਾਂ ਨੂੰ ਆਈਸ ਦੇ ਹਵਾਲੇ ਕੀਤਾ ਜਾਏਗਾ ਅਤੇ ਇਸ ਦੇ ਨਾਲ ਨਾਲ ਜੋ ਗੌਰਮੈਂਟ ਜਾਂ ਫਿਰ ਲੋਕਲ ਲਾਅ ਇਨਫੋਰਸਮੈਂਟ ਏਜੰਸੀ ਇਸ ਦੇ ਤਹਿਤ ਕਾਰਵਾਈ ਨਹੀਂ ਕਰਦੀ ਉਸ ਦੇ ਉੱਤੇ ਕਾਰਵਾਈ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਟੈਕਸਸ ਦੇ ਵਿੱਚ ਟ੍ਰੈਵਿਸ ਕਾਉਂਟੀ ਦੇ ਵਿੱਚ ਸ਼ੈਰਿਫ ਆਫਿਸ ਨੇ 128 ਇਲੀਗਲ ਇਮੀਗ੍ਰੈਂਟਸ ਨੂੰ ਡਿਟੇਨ ਕੀਤਾ ਪਰ ਉਹਨਾਂ ਨੇ ਆਈਸ ਨੂੰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਅਤੇ ਹੋਮਲੈਂਡ ਸਿਕਿਉਰਿਟੀ ਇੱਕ ਕਦਮ ਚੱਕਣ ਜਾ ਰਹੇ ਹਨ ਜਿਸ ਦੇ ਨਾਲ ਲੋਕਲ ਇਨਫੋਰਸਮੈਂਟ ਏਜੰਸੀਜ਼ ਉਹਨਾਂ ਨਾਲ ਵੱਧ ਤੋਂ ਵੱਧ ਕੋਆਪਰੇਸ਼ਨ ਕਰ ਸਕਣ। ਕੈਂਸਸ ਦੇ ਵਿੱਚ 4th ਕੰਗਰੈਸ਼ਨਲ ਡਿਸਟ੍ਰਿਕਟ ਦੀ ਖਾਲੀ ਹੋਈ ਸੀਟ ਜਿਸ ਦੇ ਤਹਿਤ ਕਿ ਉੱਥੋਂ ਦੇ ਪੁਰਾਣੇ ਹਾਊਸ ਰਿਪਰੈਜ਼ੈਂਟੇਟਿਵ ਮਾਈਕ ਪੋਂਪੇ ਨੂੰ CIA ਡਾਇਰੈਕਟਰ ਦੇ ਵੱਲੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਸ਼ਾਮਿਲ ਕੀਤਾ ਅਤੇ ਹੁਣ ਉਸ ਜਗ੍ਹਾ ਦੇ ਉੱਤੇ ਖਾਲੀ ਹੋਈ ਸੀਟ ਤੇ VOTING ਹੋ ਰਹੀ ਸੀ ਜਿਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਨੂੰ ਪੂਰੀ ਟੱਕਰ ਦਿੰਦੀ ਹੋਈ ਨਜ਼ਰ ਆ ਰਹੀ ਹੈ। ਰਿਪਬਲਿਕਨ ਪਾਰਟੀ ਜਿਨ੍ਹਾਂ ਦੇ ਕੋਲ ਕਿ 24 ਸੀਟਾਂ ਦੀ ਲੀਡ ਹੈ ਤੇ 2018 ਦੇ ਵਿੱਚ ਮਿਡ ਟਰਮ ਇਲੈਕਸ਼ਨ ਦੇ ਵਿੱਚ ਦੋਨੇ ਹੀ ਪਾਰਟੀਆਂ ਹਾਊਸ ਦੇ ਵਿੱਚ ਆਪਣੀ ਲੀਡ ਵਧਾਉਣ ਦੇ ਉੱਤੇ ਕੰਮ ਕਰ ਰਹੀਆਂ ਹਨ। ਕੈਂਸਸ ਜੋ ਕਿ ਇੱਕ ਰਿਪਬਲਿਕਨ ਸਟੇਟ ਮੰਨੀ ਜਾਂਦੀ ਹੈ ਉਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਪੂਰੀ ਤਿਆਰੀ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੁਆਰਾ ਜਿਹਨੂੰ ਵੀ ਐਕਸ਼ਨ ਲਏ ਗਏ ਹਨ ਉਹਨਾਂ ਨੂੰ ਵਰਤ ਕੇ ਮਿਡ ਟਰਮ ਇਲੈਕਸ਼ਨ ਦੇ ਵਿੱਚ ਜਿੱਤ ਹਾਸਲ ਕੀਤੀ ਜਾਵੇ ਅਤੇ ਜੇਕਰ ਕੈਂਸਸ ਸਿਟੀ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦਾ ਰਿਪਰੈਜ਼ੈਂਟੇਟਿਵ ਜਿੱਤਦਾ ਹੈ ਤਾਂ ਇਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇੱਕ ਤਕੜਾ ਮੈਸੇਜ ਜਾਏਗਾ। ਹਾਲਾਂਕਿ ਸ਼ੁਰੂਆਤੀ ਦੇ ਵਿੱਚ ਕਾਫੀ ਲੀਡ ਲੈਣ ਤੋਂ ਬਾਅਦ 'ਚ ਹੁਣ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਜੇਮਸ ਥੌਮਸਨ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਰੌਨ ਐਸਟਸ ਤੋਂ ਤਕਰੀਬਨ 200 ਵੋਟਾਂ ਦੇ ਨਾਲ ਪਿੱਛੇ ਚੱਲ ਰਿਹਾ ਹੈ ਅਤੇ ਕਾਊਂਟਿੰਗ ਹਜੇ ਚੱਲ ਰਹੀ ਇਸ ਸਖਤ ਟੱਕਰ ਦੇ ਵਿੱਚ ਸਾਹਮਣੇ ਆਵੇਗਾ ਕਿ ਰਿਪਬਲਿਕਨ ਪਾਰਟੀ ਇਹ ਸੀਟ ਮੁੜ ਦੁਬਾਰਾ ਜਿੱਤਦੀ ਹੈ ਜਾਂ ਫਿਰ ਇੱਥੋਂ ਡੈਮੋਕ੍ਰੈਟਿਕ ਪਾਰਟੀ ਇਹ ਸੀਟ ਜਿੱਤਣ ਦੇ ਵਿੱਚ ਕਾਮਯਾਬ ਹੁੰਦੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੈਨੋਜ਼ੇ ਦੇ ਵਿੱਚ ਬੁੱਧਵਾਰ ਨੂੰ ਹਾਈ ਟੈਂਪਰੇਚਰ ਰਹੇਗਾ 64 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 49 ਡਿਗਰੀ। ਰਾਤ ਨੂੰ ਮੀਂਹ ਪੈਣ ਦੀ ਪੂਰੀ ਸੰਭਾਵਨਾ ਰਹੇਗੀ। ਸੈਨ ਫਰਾਂਸਿਸਕੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਸਟਾਕਟਨ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਟ੍ਰੇਸੀ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਮੋਡੈਸਟੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਟਰਕੀ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਸਿਐਟਲ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ।
ਸ਼ਿਕਾਗੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਨਿਊਯਾਰਕ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 39 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਰਹੇਗਾ। ਲੰਡਨ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਮੰਗਲਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 6 ਅੰਕਾਂ ਦੀ ਗਿਰਾਵਟ ਦੇ ਨਾਲ 20,651.30 ਤੇ ਬੰਦ ਹੋਇਆ। ਨੈਸਡੈਕ 14 ਅੰਕਾਂ ਦੀ ਗਿਰਾਵਟ ਦੇ ਨਾਲ 5866.77 ਤੇ ਬੰਦ ਹੋਇਆ। S&P 3 ਅੰਕਾਂ ਦੀ ਗਿਰਾਵਟ ਦੇ ਨਾਲ 2353.78 ਤੇ ਬੰਦ ਹੋਇਆ। ਵਿਲਸ਼ਾਇਰ 5090.90 ਦੀ ਗਿਰਾਵਟ ਦੇ ਨਾਲ 24,559.69 ਤੇ ਬੰਦ ਹੋਇਆ। ਅਤੇ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਅਮਰੀਕਨ 에ਅਰਲਾਈਨ ਦਾ ਰਿਹਾ, ਜਿਸ ਦੀ ਕੀਮਤ 43.93 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 64 ਰੁਪਏ 67 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 50 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 80 ਰੁਪਏ 77 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 68 ਰੁਪਏ 62 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 45 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 44 ਰੁਪਏ 98 ਪੈਸੇ, ਸਿੰਗਾਪੁਰ ਡਾਲਰ ਦੀ ਕੀਮਤ ਰਹੀ 46 ਰੁਪਏ 10 ਪੈਸੇ, ਬਹਿਰੀਨੀ ਦਿਨਾਰ ਦੀ ਕੀਮਤ ਰਹੀ 171 ਰੁਪਏ 54 ਪੈਸੇ, ਕੁਵੈਤੀ ਦਿਨਾਰ ਦੀ ਕੀਮਤ ਰਹੀ 211 ਰੁਪਏ 86 ਪੈਸੇ। ਸੋਨੇ ਦਾ ਰੇਟ $1276 61 ਸੈਂਟ ਪਰ ਆਉਂਸ ਰਿਹਾ ਤੇ ਚਾਂਦੀ $18 36 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।